ਪਾਕਿਸਤਾਨ ਦੇ ਹਿੱਸੇ ਦਾ ਪਾਣੀ ਜਿਹੜਾ ਕਿ ਦਰਿਆਏ ਚਨਾਹ ਰਾਹੀਂ ਪਾਕਿਸਤਾਨ 'ਚ ਆਉਂਦਾ ਆ, ਉਹਦੇ ਤੇ ਪਾਕਿਸਤਾਨ ਨੇ ਇਤਰਾਜ਼ ਕੀਤਾ ਸੀਗਾ ਕਿ ਇਸ ਪਾਣੀ ਨੂੰ ਰੋਕਣ ਔਰ ਘੱਟ ਕਰਨ ਲਈ ਭਾਰਤ ਨੇ ਦੋ ਮਨਸੂਬੇ ਕਸ਼ਨਗੰਗਾ ਡੈਮ ਔਰ ਇਸ ਤੋਂ ਅੱਡ ਰਤਲੇ ਹਾਈਡਰੋ ਪਾਵਰ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਹੈ। ਪਾਕਿਸਤਾਨ ਨੇ ਇਹਨਾਂ ਦੋਵਾਂ ਮਨਸੂਬਿਆਂ ਦੇ ਡਿਜ਼ਾਈਨਾਂ ਦੇ ਉੱਤੇ ਇਤਰਾਜ਼ ਕੀਤਾ ਸੀ ਔਰ ਆਖਿਆ ਸੀ ਇਹਦੇ ਨਾਲ ਪਾਕਿਸਤਾਨ ਦੇ ਹਿੱਸੇ ਦੇ ਪਾਣੀ ਨੂੰ ਰੋਕਿਆ ਘੱਟ ਕੀਤਾ ਜਾ ਸਕਦਾ ਹੈ ਔਰ ਉਹਦਾ ਰੁਖ ਮੋੜਿਆ ਜਾ ਸਕਦਾ ਹੈ। ਜਿਹਦੇ ਤੋਂ ਬਾਅਦ ਪਾਕਿਸਤਾਨ ਵੱਲੋਂ ਵਰਲਡ ਬੈਂਕ ਨੂੰ ਇੱਕ ਅਰਜ਼ੀ ਦਿੱਤੀ ਗਈ ਸੀਗੀ। ਵਰਲਡ ਬੈਂਕ ਨੇ ਇਸ ਮਾਮਲੇ ਦੇ ਉੱਤੇ ਜਾਂਚ ਪਰਚ ਕਰਨ ਲਈ ਔਰ ਪਾਕਿਸਤਾਨ ਔਰ ਭਾਰਤ ਦੀ ਗੱਲ ਸੁਣਨ ਵਾਸਤੇ ਇੱਕ ਮਾਹਿਰ ਜਿਹੜੇ ਕਿ ਫ੍ਰਾਂਸੀਸੀ ਡੈਮ ਇੰਜੀਨੀਅਰ ਨੇ ਔਰ ਅੱਜ ਕੱਲ ਉਹ ਇੰਟਰਨੈਸ਼ਨਲ ਕਮਿਸ਼ਨ ਆਫ ਲਾਰਜ ਡੈਮਸ ਉਹਦੇ ਪ੍ਰੈਜ਼ੀਡੈਂਟ ਨੇ ਮਾਈਕਲ ਲੀਨੋ, ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਸੀ, ਜਿਨ੍ਹਾਂ ਨੇ 13 ਅਕਤੂਬਰ 2022 ਨੂੰ ਇਹਦੇ ਤੇ ਪੁੱਛ ਪਰਤੀਤ ਸ਼ੁਰੂ ਕੀਤੀ ਸੀਗੀ। ਪਰ ਹੁਣ ਤਾਜ਼ਾ ਖਬਰ ਇਹ ਸਾਹਮਣੇ ਆਈ ਹੈ ਕਿ ਭਾਰਤ ਨੇ ਵਰਲਡ ਬੈਂਕ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਕਾਰਵਾਈ ਨੂੰ ਇੱਥੇ ਹੀ ਰੋਕ ਦੇਵੇ। ਭਾਰਤ ਨਹੀਂ ਚਾਹੁੰਦਾ ਕਿ ਇਹ ਕਾਰਵਾਈ ਹੈ ਜਿਹੜੀ ਇਹਨੂੰ ਅੱਗੇ ਟੋਰਿਆ ਜਾਏ। ਇਹ ਵੀ ਇਤਲਾਵਾਂ ਲੱਭ ਰਹੀਆਂ ਨੇ ਕਿ ਭਾਰਤ ਨੂੰ ਕਿਸੇ ਪਾਸਿਓਂ ਇਹ ਸੁਰ ਲੱਭੀ ਹੈ ਕਿ ਇਹ ਦੋਵੇਂ ਡਿਜ਼ਾਈਨ ਨੇ ਜਿਹੜੇ ਇਹਨਾਂ ਦੇ ਉੱਤੇ ਪਾਕਿਸਤਾਨ ਦਾ ਜਿਹੜਾ ਇਤਰਾਜ਼ ਆ ਉਹ ਜਾਇਜ਼ ਆ ਔਰ ਐਨ ਮੁਮਕਿਨ ਹੈ ਕਿ ਵਰਲਡ ਬੈਂਕ ਜਿਹੜਾ ਕਿ ਜ਼ਾਮਨ ਹੈ ਉਹ ਇਹ ਇਤਰਾਜ਼ ਮੰਨਦਿਆਂ ਹੋਇਆਂ ਭਾਰਤ ਨੂੰ ਇਹ ਦੋਵੇਂ ਮਨਸੂਬੇ ਨੇ ਜਿਹੜੇ ਉਹ ਬੰਦ ਕਰਨ ਲਈ ਕਹਿ ਦੇਵੇ। ਇਸ ਵਾਸਤੇ ਭਾਰਤ ਨੇ ਪਾਕਿਸਤਾਨੀ ਪਾਣੀਆਂ ਨੂੰ ਰੋਕਣ ਦੀ ਜਿਹੜੀ ਧਮਕੀ ਦਿੱਤੀ ਹੈ, ਉਹਦੇ ਤੋਂ ਬਾਅਦ ਇਹ ਬਣਿਆ ਬਣਾਤਾ ਜਿਹੜਾ ਉਹਨਾਂ ਦਾ ਰੈਡੀਮੇਡ ਮਨਸੂਬਾ ਹੈ ਜਿਹਦੇ ਤੇ ਇਤਰਾਜ਼ ਸਾਹਮਣੇ ਆ ਸਕਦੇ ਨੇ ਔਰ ਪਾਕਿਸਤਾਨ ਦੇ ਰੋਲੇ ਨੂੰ ਜਾਇਜ਼ ਕਰਾਰ ਦਿੱਤਾ ਜਾ ਸਕਦਾ ਹੈ। ਭਾਰਤ ਹੁਣ ਚਾਹ ਰਿਹਾ ਕਿ ਇਹ ਮਾਮਲਾ ਇੱਥੇ ਠੱਪਿਆ ਜਾਏ ਔਰ ਵਰਲਡ ਬੈਂਕ ਇਸ ਕਾਰਵਾਈ ਨੂੰ ਰੋਕ ਦੇਵੇ।